ਪੁੱਛਦੇ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਦਾ ਸ਼ਾਮ ਦੀ ਸਭਾ ਵਿੱਚ ਮੈਂ ਹਰਵਿੰਦਰ ਸਿੰਘ ਕੰਗ ਬਹੁਤ ਬਹੁਤ ਸਵਾਗਤ ਕਰਦਾ ਹਾਂ। ਕਿਉਂਕਿ ਹੁਣ ਸਮਾਂ ਹੋ ਗਿਆ ਸਾਡੇ ਅੱਜ ਦੇ ਟਾਕ ਸ਼ੋਅ ਦਾ, ਅਤੇ ਅੱਜ ਦੇ ਟਾਕ ਸ਼ੋਅ ਦਾ ਸਾਡਾ ਵਿਸ਼ਾ ਹੈ ਯੋਗਾ। ਅਸੀਂ ਦੇਖ ਰਹੇ ਹਾਂ ਪਿਛਲੇ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਜੋ ਯੋਗਾ ਕਲਾਸਿਸ ਲੱਗ ਰਹੀਆਂ ਨੇ, ਉਹਨਾਂ ਦੇ ਜਿਹੜੇ ਇੰਸਟਰਕਟਰ ਹਨ ਬਖਸ਼ੀਸ਼ ਸਿੰਘ ਜੀ ਮਠਾੜੂ, ਅਸੀਂ ਪਿਛਲੇ ਵੀਕ ਵੀ ਉਹਨਾਂ ਨੂੰ ਅਸੀਂ ਇਸੇ ਉੱਤੇ ਲੈ ਕੇ ਆਏ ਸੀ, ਟਾਕ ਸ਼ੋਅ ਅਸੀਂ ਕੀਤਾ ਸੀ। ਸੋ ਯੋਗਾ ਦੀ ਜਿਹੜੀ ਬੇਸਿਕ ਗੱਲਾਂ ਸੀ ਉਹ ਅਸੀਂ ਕਾਫੀ ਕਵਰ ਕਰ ਲਈਆਂ ਸੀ, ਅਤੇ ਇਸ ਵਾਰੀ ਅਸੀਂ ਸੋਚਿਆ ਕਿ ਉਸੇ ਨੂੰ ਕੰਟੀਨਿਊ ਰੱਖੀਏ, ਕਿਉਂਕਿ ਇਹ ਜਿਹੜਾ ਯੋਗਾ ਕੈਂਪ ਆ ਗੁਰਦੁਆਰਾ ਸਾਹਿਬ ਫਰੀਮੌਂਟ ਕਾਫੀ ਸਕਸੈਸਫੁਲੀ ਚੱਲ ਰਿਹਾ। ਸੋ ਅੱਜ ਫਿਰ ਸਾਡੇ ਨਾਲ ਲਾਈਨ 'ਤੇ ਬਖਸ਼ੀਸ਼ ਸਿੰਘ ਜੀ ਮੌਜੂਦ ਹਨ। ਤੁਸੀਂ ਪੰਜਾਬੀ ਰੇਡੀਓ ਨੂੰ ਸੈਨ ਫਰਾਂਸਿਸਕੋ ਬੇ ਏਰੀਆ ਵਿੱਚ ਰੇਡੀਓ ਰਾਹੀਂ ਅਤੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਰਾਹੀਂ ਸੁਣ ਸਕਦੇ ਹੋ। ਇੰਟਰਨੈਟ 'ਤੇ ਸੁਣਨ ਲਈ ਸਾਡਾ ਪਤਾ ਨੋਟ ਕਰੋ www.punjabiradiousa.com। ਜੇ ਤੁਹਾਡੇ ਕੋਲ ਸਾਡੇ ਲਈ ਕੋਈ ਵਿਚਾਰ ਹਨ ਜਾਂ ਤੁਸੀਂ ਸਾਨੂੰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਅਤੇ 4082725200 ਦੇ ਉੱਤੇ। ਸੋ ਆਪਣੀ ਅੱਜ ਦੀ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ ਅਸੀਂ ਸਰਦਾਰ ਬਖਸ਼ੀਸ਼ ਸਿੰਘ ਹੋਣਾ ਨਾਲ। ਬਖਸ਼ੀਸ਼ ਸਿੰਘ ਜੀ, ਤੁਹਾਡਾ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ 'ਤੇ। ਨਮਸਕਾਰ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਇਹ ਮੈਂ ਤੁਹਾਨੂੰ ਆਪਣੇ ਸਰੋਤਿਆਂ ਨੂੰ ਜਿਹੜੇ ਕਿ ਇਸ ਵਾਰੀ ਪਹਿਲੀ ਵਾਰ ਜੁੜੇ ਹਨ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਜਿਹੜੇ ਬਖਸ਼ੀਸ਼ ਸਿੰਘ ਹੈ ਜਲੰਧਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਪਿੱਛੋਂ, ਅਤੇ ਇੱਥੇ ਉਹਨਾਂ ਦੀ ਔਰਗਨਾਈਜੇਸ਼ਨ ਹੈ ਇੰਡੀਆ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਨਾਲ ਹੀ ਔਰਗਨਾਈਜੇਸ਼ਨ, ਉੱਥੇ ਇਹ ਯੋਗਾ ਕੈਂਪ ਲਗਾਉਂਦੇ ਨੇ ਵੱਖ-ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਜਾ ਕੇ ਫ੍ਰੀ ਲੋਕਾਂ ਦੀ ਹੈਲਪ ਕਰਦੇ ਨੇ। ਜਿਹੜਾ ਵੀ ਇਹਨਾਂ ਨੂੰ ਡਿਮਾਂਡ ਕਰਦਾ ਹੈ ਉਹਨਾਂ ਦੇ ਪਿੰਡ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਫ੍ਰੀ ਯੋਗਾ ਦੀਆਂ ਕਲਾਸਿਸ ਦਿੰਦੇ ਨੇ, ਅਤੇ ਇਹ ਉਹਨਾਂ ਦੀ ਇਸ ਤਰ੍ਹਾਂ ਸੇਵਾ ਕਰਦੇ ਨੇ ਲੋਕਾਂ ਦੀ ਉੱਥੇ। ਸੋ ਬਖਸ਼ੀਸ਼ ਸਿੰਘ ਜੀ, ਅਸੀਂ ਅੱਜ ਆਪਣੀ ਗੱਲਬਾਤ ਅਸੀਂ ਇਹ ਵੀ ਜਾਣਦੇ ਹਾਂ ਕਿ ਕੋਈ ਸਾਡੇ ਨਾਲ ਸਰੋਤੇ ਹਨ ਜੋ ਇਸ ਵਾਰੀ ਪਹਿਲੀ ਵਾਰ ਜੁੜੇ ਹਨ। ਸੋ ਅਸੀਂ ਥੋੜ੍ਹਾ ਬਰੀਫ ਵਿੱਚ ਹੀ ਰੱਖੀਏ, ਤੁਸੀਂ ਯੋਗਾ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਪਹਿਲੇ। ਹਾਂਜੀ, ਯੋਗ ਇੱਕ ਜੀਵਨ ਜਿਉਣ ਦੀ ਕਲਾ ਹੈਗੀ ਆ ਜੀ। ਤੇ ਅਸੀਂ ਇੱਕ ਤੰਦਰੁਸਤੀ ਭਰਿਆ ਜੀਵਨ ਕਿਵੇਂ ਜਿਉਣਾ ਹੈ ਜੀ। ਯੋਗ ਦੇ ਵਿੱਚ ਇਕੱਲਾ ਕਸਰਤ ਹੀ ਨਹੀਂ ਜੀ, ਸਾਰਾ ਲਾਈਫ ਸਟਾਈਲ ਆਉਂਦਾ ਜੀ, ਤੇ ਅਸੀਂ ਕਿਸ ਤਰ੍ਹਾਂ ਖਾਣਾ ਪਾਣਾ ਹੈ, ਖਾਣ ਪਾਣ ਸਾਡਾ ਕਿੱਦਾਂ ਦਾ, ਸਾਡਾ ਉੱਠਣ ਬੈਠਣ ਕਿੱਦਾਂ ਦਾ ਜੀ, ਤੇ ਆਹਾਰ ਵਿਹਾਰ ਵਿਚਾਰ, ਇਹ ਸਾਡੇ ਤਿੰਨੇ ਜਿਹੜੇ ਆ ਇਹ ਸਹੀ ਹੋਣੇ ਚਾਹੀਦੇ ਜੀ। ਤੇ ਉਹਦੇ ਆਧਾਰ ਤੇ ਹੀ ਯੋਗ ਤੇ ਸਾਰਾ ਇਹ ਕਰਾਇਆ ਜਾਂਦਾ ਜੀ। ਤੋ ਇੱਕ ਸਹੀ ਡਾਕਟਰ ਜਾਂ ਸਹੀ ਇੱਕ ਯੋਗਾ ਟੀਚਰ ਇਸ ਗੱਲ ਨੂੰ ਕਰਵਾ ਸਕਦਾ ਕਿ ਜਿੱਦਾਂ ਸਾਡਾ ਇਹ ਲਾਈਫ ਸਟਾਈਲ ਆ ਉਹਦੇ ਆਧਾਰ ਤੇ ਹੀ ਯੋਗ ਕਰਾਇਆ ਜਾਂਦਾ। ਜੀ। ਕਿਉਂਕਿ ਜੋ ਸਾਡਾ ਦਿਨ ਦਾ ਰੁਝੇਵਾਂ ਆ ਜੀ, ਉਹਦੇ ਅਸੀਂ ਐਂਟੀ ਮੂਵਮੈਂਟ ਦੇਣੀ ਹੁੰਦੀ ਆ, ਤਾਂ ਕਿ ਜਿਹੜੇ ਅੰਗ ਅਸੀਂ ਆਪਣੇ ਕੰਮ ਤੇ ਜਾਂ ਆਪਣੇ ਰੂਟੀਨ ਵਰਕ ਦੇ ਉੱਤੇ ਅਸੀਂ ਨਹੀਂ ਹਿਲਾਉਂਦੇ, ਅਸੀਂ ਉਹਨਾਂ ਅੰਗਾਂ ਨੂੰ ਮੂਵਮੈਂਟ ਦੇਣੀ ਆ। ਇਹ ਯੋਗ ਦਾ ਆਧਾਰ ਆ। ਜੀ। ਤੇ ਤਾਂ ਕਿ ਜਦੋਂ ਅਸੀਂ ਉਹਨਾਂ ਅੰਗਾਂ ਨੂੰ ਹਿਲਾਉਂਦੇ ਹਾਂ ਤਾਂ ਫਿਰ ਸਰੀਰ ਦੇ ਵਿੱਚ ਉਹ ਮੂਵਮੈਂਟ ਆਉਣ ਦੇ ਨਾਲ ਇੱਕ ਆਪਣਾ ਲਚਕੀਲਾਪਨ ਆਉਂਦਾ ਹੈਗਾ, ਫਲੈਕਸੀਬਿਲਿਟੀ ਆਉਂਦੀ ਹੈ ਜੀ, ਤੇ ਜਿਸ ਨਾਲ ਇਹ ਤੰਦਰੁਸਤੀ ਪ੍ਰਾਪਤ ਹੁੰਦੀ ਹੈ। ਜੀ। ਸੋ ਇੱਕ ਪੂਰੀ ਸੰਪੂਰਨ ਜੀਵਨ ਜਾਂਚ ਹੀ ਹੈ, ਜਿਵੇਂ ਕਿ ਤੁਸੀਂ ਗੱਲ ਕਹੀ ਕਿ ਇਕੱਲੀ ਕਸਰਤ ਹੀ ਨਹੀਂ, ਸਗੋਂ ਇੱਕ ਕਿਸ ਤਰ੍ਹਾਂ ਤੁਹਾਡਾ ਰਹਿਣ ਸਹਿਣ ਵੀ ਤੁਹਾਡੀ ਸਰੀਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ। ਸੋ ਉਸ ਪਾਸੇ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ। ਸੋ ਸਭ ਤੋਂ ਪਹਿਲਾਂ ਕਿਉਂਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੋਈ ਹੈ, ਕਿਸੇ ਆਪਣੇ ਸਰੋਤਿਆਂ ਨੂੰ ਦੱਸਦੇ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੋਏਗੀ ਉਹ ਜ਼ਿਆਦਾ ਆਪਣੇ ਲਾਈਫ ਸਟਾਈਲ ਦੇ ਉੱਤੇ, ਜੀਵਨ ਜਾਂਚ ਦੇ ਉੱਪਰ ਹੀ ਹੋਏਗੀ, ਉਹ ਕਿਸ ਤਰ੍ਹਾਂ ਹੋਣਾ ਚਾਹੀਦਾ। ਸੋ ਆਪਣੇ ਬਾਰੇ ਥੋੜ੍ਹੀ ਹੋਰ ਜਾਣਕਾਰੀ ਦਿੰਦੇ ਹੋਏ ਬਖਸ਼ੀਸ਼ ਸਿੰਘ ਦੀ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋਗੇ ਤੁਸੀਂ ਕਿੱਥੇ ਕਿਹੜੀ ਕੰਟਰੀਜ਼ ਵਿੱਚ ਜਾ ਕੇ ਤੁਸੀਂ ਯੋਗਾ ਦੀ ਕਲਾਸਿਸ ਲਗਾਈ, ਕਿਹੜੇ ਗੁਰੂ ਘਰਾਂ ਵਿੱਚ ਗਏ ਤੁਸੀਂ? ਹਾਂਜੀ, ਆਪਣੇ ਪੰਜਾਬ 'ਚ ਜਿਹੜਾ ਅਸੀਂ ਜਲੰਧਰ ਜ਼ਿਲ੍ਹਾ ਤੇ ਹੋਰ ਦੂਸਰੇ ਆਲੇ ਦੁਆਲੇ ਜ਼ਿਲ੍ਹਿਆਂ 'ਤੇ ਕੈਂਪ ਲਾਉਣ ਤੋਂ ਇਲਾਵਾ ਦੂਸਰੀਆਂ ਕੰਟਰੀ ਅਸੀਂ ਯੂਕੇ ਦੇ ਵਿੱਚ ਕੈਂਪ ਲਗਾਏ ਹੈਗੇ ਆ। ਯੂਕੇ ਦੇ ਵਿੱਚ ਹਾਂਸਲੋ ਕੈਂਪ ਲਗਾਇਆ ਹੈਗਾ, ਬੈਡਫੋਰਡ ਕੈਂਪ ਲਗਾਇਆ, ਤੇ ਕੈਪਸਟਨ ਗੁਰੂ ਘਰ 'ਚ ਕੈਂਪ ਲਗਾਇਆ ਹੈਗਾ, ਲੂਟਨ ਗੁਰੂ ਘਰ 'ਚ ਕੈਂਪ ਲਗਾਇਆ ਹੈਗਾ ਜੀ। ਤੇ ਜੀ ਤੋਂ ਇਲਾਵਾ ਗਲਾਸਗੋ ਕੈਂਪ ਲਗਾਇਆ ਹੈਗਾ ਜੀ, ਤੇ ਬਰਮਿੰਘਮ
ਸਮੈਥ ਗੁਰੂ ਘਰ ਦੇ ਵਿੱਚ ਕੈਂਪ ਲਗਾਇਆ ਹੈਗਾ ਜੀ ਜੀ ਜੀ। ਤੇ ਸਮੈਥ ਤੇ ਬਰਮਿੰਘਮ 'ਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ 'ਚ ਵੀ ਕੈਂਪ ਲਗਾਇਆ ਹੈਗਾ ਜੀ ਜੀ ਜੀ। ਤੇ ਜਿੱਥੇ ਸਾਨੂੰ ਪੂਰਾ ਉਤਸ਼ਾਹ ਮਿਲਿਆ। ਇੱਕ ਡਰਬੀ 'ਚ ਵੀ ਡਰਬੀ ਗੁਰੂ ਘਰ 'ਚ ਆਪਣਾ ਇਹ ਕੈਂਪ ਲਗਾਇਆ ਜੀ ਜੀ। ਤੇ ਹੁਣ ਅਸੀਂ 2 ਮਹੀਨੇ ਹੋ ਗਏ ਇੱਥੇ ਆਪਣੇ ਅਮਰੀਕਾ 'ਚ ਆਇਆ ਨੂੰ ਜੀ। ਤੋ ਇੱਥੇ ਵੀ ਅਸੀਂ ਵੱਖਰੇ ਵੱਖਰੇ ਗੁਰੂ ਘਰਾਂ 'ਚ ਕੈਂਪ ਲਗਾਇਆ। ਸਭ ਤੋਂ ਪਹਿਲਾਂ ਅਸੀਂ ਹੇਵਰਡ ਗੁਰੂ ਘਰ 'ਚ ਕੈਂਪ ਲਗਾਇਆ ਜੀ। ਉਸ ਤੋਂ ਬਾਅਦ ਐਲਿਸ ਬਰੰਟ 15 ਦਿਨ ਦਾ ਕੈਂਪ ਲਗਾਇਆ ਜੀ। ਜਿੱਥੇ ਬਹੁਤ ਲੋਕਾਂ ਨੇ ਪੂਰਾ ਉਤਸ਼ਾਹ ਲਿਆ। ਅਸੀਂ ਪਹਿਲਾਂ 1 ਹਫ਼ਤੇ ਦਾ ਉੱਥੇ ਕੈਂਪ ਗਿਆ ਸੀ। ਉੱਥੇ ਲੋਕਾਂ ਨੂੰ ਇੰਨਾ 1 ਹਫ਼ਤੇ ਦੇ ਵਿੱਚ ਪ੍ਰਾਪਤੀਆਂ ਹੋਈਆਂ ਕਿ ਉਹਨਾਂ ਨੇ ਕਿਹਾ 1 ਹਫ਼ਤਾ ਹੋਰ ਲਗਾਓ ਜੀ ਜੀ। ਤੇ ਉੱਥੇ ਅਸੀਂ 15 ਦਿਨ ਲਗਾਏ। ਤੇ ਉਸ ਤੋਂ ਬਾਅਦ ਫਿਰ ਫੇਅਰਫੀਲਡ ਜੀ ਫੇਅਰਫੀਲਡ ਪਿਟਸਬਰਗ ਜੀ ਤੇ ਬੇ ਪੁਆਇੰਟ ਜੀ ਜੀ ਜੀ। ਉਸ ਤੋਂ ਬਾਅਦ ਫਿਰ ਇਹ ਫਰੀਮੌਂਟ ਆ ਕੇ ਕੈਂਪ ਲਗਾਇਆ ਜੀ ਜੀ। ਤੇ ਇੱਥੇ ਵੀ ਗੁਰੂ ਘਰ ਦੇ ਵਿੱਚ ਪੂਰਾ ਉਤਸ਼ਾਹ ਮਿਲਿਆ। ਬਾਕੀ ਵੀ ਜਿੱਥੇ ਜਿੱਥੇ ਅਸੀਂ ਕੈਂਪ ਲਗਾਏ ਆ ਜੀ ਜੀ ਜੀ। ਅਸੀਂ 1 ਹਫ਼ਤੇ ਦਾ ਕੈਂਪ ਕਹਿੰਦੇ ਆ, ਪਰ ਸੰਗਤਾਂ ਇੰਨਾ ਪ੍ਰਭਾਵਿਤ ਹੁੰਦੀਆਂ ਹੈਗੀਆਂ, ਇੰਨਾ ਉਹਨਾਂ ਨੂੰ ਲਾਭ ਮਿਲਦਾ। ਹਰ ਕਿਸਮ 15 ਦਿਨ ਹੀ ਚੱਲਦਾ ਪਿਆ ਕੈਂਪ ਜੀ ਜੀ। ਸੋ ਭਾਰੀ ਲੋਕਾਂ ਨੂੰ ਬਹੁਤ ਪ੍ਰਾਪਤੀਆਂ ਹੋ ਰਹੀਆਂ ਹੈਗੀਆਂ ਜੀ ਜੀ। ਕਈ ਸਾਲਾਂ ਦੇ ਜਿਹੜੇ ਕਸ਼ਟ ਆ ਜਾਂ ਰੋਗ ਆ ਉਹ 1 ਹਫ਼ਤੇ ਦੇ ਵਿੱਚ ਹੀ ਕਾਫੀ ਉਹਨਾਂ ਨੂੰ ਲਾਭ ਮਿਲ ਰਿਹਾ ਜੀ ਜੀ। ਸੋ ਕਾਫੀ ਭਾਰੀ ਗਿਣਤੀ ਵਿੱਚ ਲੋਕਾਂ ਨੇ ਤੁਹਾਡੇ ਕੈਂਪਾਂ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਬਾਕੀ ਲੋਕਾਂ ਨੂੰ ਇਸ ਚੀਜ਼ ਦਾ ਕੀ ਕਹਿ ਸਕਦੇ ਹਾਂ ਜੋ ਯੋਗਾ ਦੇ ਥਰੂ ਇਲਾਜ ਉਹਦਾ ਬੈਨੀਫਿਟ ਵੀ ਲਾਹੇਵੰਦ ਵੀ ਹੋਇਆ ਉਹਨਾਂ ਦੇ ਲਈ। ਕਾਫੀ ਅਸੀਂ ਕੇਸਿਸ ਸੁਣੇ, ਉਸ ਕੇਸਿਸ ਬਾਰੇ ਅਸੀਂ ਅੱਗੇ ਡਿਸਕਸ ਕਰਾਂਗੇ। ਸੋ ਇੱਕ ਚੀਜ਼ ਹੋਰ ਸਾਡੇ ਕਈ ਸਰੋਤਿਆਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਆ, ਅਸੀਂ ਦੇਖੀ ਆ, ਐਨਕਾਊਂਟਰ ਕੀਤੀ ਆ ਕਿ ਲੋਕ ਇਹ ਵੀ ਮੰਨਦੇ ਹਨ ਕਿ ਜਿਹੜਾ ਯੋਗਾ ਮਾਫੀ ਕਰਨਾ ਯੋਗਾ ਹੈਗਾ ਇਹ ਇੱਕ ਹਿੰਦੂ ਧਰਮ ਦਾ ਇੱਕ ਇਹ ਪ੍ਰਚਾਰ ਪ੍ਰਸਾਰ ਦਾ ਸਾਧਨ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੰਨਿਆ ਜਾਂਦਾ ਹੈ। ਕਈ ਲੋਕਾਂ ਦਾ ਇਹ ਵਿਚਾਰ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਚਾਹੁੰਦਾ ਕਿ ਤੁਸੀਂ ਇਸ ਚੀਜ਼ ਨੂੰ ਸਪਸ਼ਟ ਕਰੋ ਆਪਣੇ ਤੌਰ 'ਤੇ। ਤੁਹਾਡਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਤੁਸੀਂ? ਦੇਖੋ ਜੀ, ਇਹਦੇ ਵਿੱਚ ਧਰਮ ਨਾਲ ਤਾਂ ਕੋਈ ਸੰਬੰਧ ਨਹੀਂ ਜੀ, ਠੀਕ ਹੈ ਨਾ। ਇੱਕ ਸੰਪੂਰਨ ਸਿਹਤ ਦੀ ਕਲਾ ਹੈਗੀ ਆ ਜੀ, ਠੀਕ ਹੈ ਨਾ, ਕਿ ਅਸੀਂ ਆਪਣਾ ਜੀਵਨ ਨੂੰ ਕਿੱਦਾਂ ਸਫਲ ਆਨੰਦਮਈ ਬਣਾਉਣਾ ਹੈਗਾ। ਤੋ ਇਹ ਇੱਕ ਐਕਸਰਸਾਈਜ਼ ਆ। ਇਹ ਜੇ ਕਿਸੇ ਹਿੰਦੂ ਨੇ ਤਿਆਰ ਕੀਤੀ ਇਹਦਾ ਮਤਲਬ ਥੋੜ੍ਹਾ ਹੈ ਕਿ ਹਿੰਦੂ ਧਰਮ ਹੋ ਗਿਆ। ਇਹ ਖੋਜ ਕੀਤੀ ਆ, ਜਿਹੜੇ ਕਿਸੇ ਨੇ ਖੋਜ ਕੀਤੀ ਆ, ਜ਼ਰੂਰੀ ਥੋੜ੍ਹਾ ਨਾ ਵੀ ਉਹਦੇ ਧਰਮ ਦਾ ਇਹ ਬਣ ਜਾਂਦਾ ਹੈਗਾ ਜੀ 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 ਜੀ। ਇਹ ਅਧਿਕਾਰ ਜਿਹੜਾ ਹੈਗਾ ਦੇਖੋ, ਤੰਦਰੁਸਤੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਜੀ ਜੀ, ਠੀਕ ਹੈ ਨਾ। ਤੇ ਅਸੀਂ ਕਸਰਤ ਕਰਨੀ ਆ, ਉਹ ਕੋਈ ਵੀ ਕਰਵਾ ਸਕਦਾ, ਉਹ ਕੋਈ ਵੀ ਮਤ ਕਰਵਾ ਸਕਦਾ ਹੈਗਾ ਜੀ ਜੀ ਜੀ। ਉਹਦੇ ਵਿੱਚ ਧਰਮ ਨਾਲ ਤਾਂ ਉਹਦਾ ਕੋਈ ਰਿਲੇਸ਼ਨ ਨਹੀਂ ਹੈਗਾ ਜੀ ਜੀ ਜੀ। ਇੱਕ ਐਕਸਰਸਾਈਜ਼ ਹੈ, ਇੱਕ ਕਸਰਤ ਹੈ ਜੀ। ਸੋ ਏਦਾਂ ਵੀ ਜੀ ਜੀ। ਤੇ ਅਸੀਂ ਕੋਈ ਬਿਮਾਰ ਹੁੰਦੇ ਹਾਂ, ਅਸੀਂ ਇਲਾਜ ਕਰਾਉਂਦੇ ਹਾਂ, ਅਸੀਂ ਉਹ ਕਿਸੇ ਹਿੰਦੂ ਡਾਕਟਰ ਕੋਲ ਕਰਵਾਉਂਦੇ ਹਾਂ ਜਾਂ ਦੂਸਰੇ ਕੋਲ ਕਰਵਾਉਂਦੇ ਹਾਂ ਜੀ ਜੀ। ਉਹ ਸਾਡਾ ਧਰਮ ਥੋੜ੍ਹਾ ਬਦਲ ਜਾਂਦਾ ਜੀ ਜੀ ਜੀ। ਨਹੀਂ, ਇਸ ਤਰ੍ਹਾਂ ਨਾ ਕਈ ਲੋਕੀ ਸ਼ਾਇਦ ਇਸ ਕਰਕੇ ਵੀ ਲੋਕੀ ਇਹ ਕਾਰਨ ਸਮਝਦੇ ਕਿਉਂਕਿ ਯੋਗਾ ਦਾ ਜੋ ਪ੍ਰਚਲਿਤ ਰੂਪ ਅਸੀਂ ਆਪਣੇ ਸਾਹਮਣੇ ਅੱਜ ਦੁਨੀਆ ਦੇ ਵਿੱਚ ਦੇਖਦੇ ਹਾਂ, ਉਹ ਕਿਸੇ ਨਾ ਕਿਸੇ ਤਰ੍ਹਾਂ ਬਾਬਾ ਰਾਮਦੇਵ ਦੇ ਨਾਲ ਥੋੜ੍ਹਾ ਜੋੜ ਲੈਂਦੇ ਹਾਂ, ਕਿਉਂਕਿ ਉਹਨਾਂ ਦੇ ਮੀਡੀਆ ਵਿੱਚ ਅਸੀਂ ਕਾਫੀ ਦੇਖਿਆ। ਸ਼ਾਇਦ ਉਸ ਕਰਕੇ, ਕਿਉਂਕਿ ਉਹਨਾਂ ਦਾ ਮਤ ਹਿੰਦੂ ਆ, ਸ਼ਾਇਦ ਲੋਕ ਇਸ ਕਰਕੇ ਵੀ ਯੋਗਾ ਨੂੰ ਹਿੰਦੂ ਧਰਮ ਦੇ ਨਾਲ ਜ਼ਿਆਦਾ ਜੋੜ ਲੈਂਦੇ ਨੇ। ਇਹ ਵੀ ਇੱਕ ਕਾਰਨ ਹੋ ਸਕਦਾ ਤੁਹਾਡੇ ਅਨੁਸਾਰ? ਦੇਖੋ ਜੀ, ਹੁਣ ਬਾਬਾ ਰਾਮਦੇਵ ਜੀ ਉਹ ਆਪ ਇਹ ਗੱਲ ਨੂੰ ਕਹਿ ਰਹੇ ਕਿ ਮੈਂ ਨਹੀਂ ਤਿਆਰ ਕੀਤਾ ਜੀ ਜੀ ਜੀ, ਠੀਕ ਹੈ ਨਾ। ਉਹ ਤਾਂ ਪਿੱਛੇ ਪੁਰਾਤਨ ਗ੍ਰੰਥ ਆ ਜੀ, ਠੀਕ ਹੈ ਨਾ, ਰਿਸ਼ੀਆਂ ਮੁਨੀਆਂ ਦੇ ਗ੍ਰੰਥ ਲਿਖੇ ਹੋਏ ਆ ਜੀ, ਠੀਕ ਹੈ ਨਾ। ਉਹਨਾਂ ਨੇ ਉਹ ਪਤੰਜਲੀ ਜਿਹੜਾ ਰਿਸ਼ੀ ਆ ਜੀ, ਉਹਦੇ ਗ੍ਰੰਥ ਦੇ ਉਹਦੇ ਆਧਾਰ ਤੇ ਉਹਨਾਂ ਨੇ ਕਰਾਉਣਾ ਸ਼ੁਰੂ ਕੀਤਾ ਜੀ ਜੀ ਜੀ, ਠੀਕ ਹੈ ਨਾ। ਇਹਦੇ ਵਿੱਚ ਧਰਮ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਜੀ। ਨਾ ਉਹ ਵੀ ਇਹ ਗੱਲ ਨਹੀਂ ਕਹਿੰਦੇ ਕਿ ਮੇਰਾ ਕੋਈ ਇਹ ਹੈਗਾ ਜੀ ਜੀ ਜੀ, ਠੀਕ ਹੈ ਨਾ। ਇਹ ਸਾਡੇ ਰਿਸ਼ੀਆਂ ਮੁਨੀਆਂ ਦੀਆਂ ਖੋਜਾਂ ਜੀ, ਤੇ ਰਿਸ਼ੀਆਂ ਮੁਨੀਆਂ ਦੀਆਂ ਖੋਜਾਂ, ਇਹਦੇ ਵਿੱਚ ਧਰਮ ਦਾ ਤਾਂ ਕੋਈ ਵੀ ਜ਼ਿਕਰ ਨਹੀਂ ਹੈਗਾ ਜੀ ਜੀ। ਅਸਲ ਵਿੱਚ ਕਈ ਲੋਕੀ ਇਸ ਪਾਸੇ ਅਸੀਂ ਅਖਬਾਰਾਂ ਦੇ ਵਿੱਚ ਵੀ ਆਮ ਤੌਰ 'ਤੇ